ਇਹ ਅਖਾਣ ਹੈ ਜੀ, ਸੋਹਣੀ ਦੀਵੇ ਖਿਦਰ ਦੇ ਬਾਲ ਦੀ, ਕਿਵੇਂ ਸ਼ਕਲ ਵੇਖਾਂ ਮਹੀਂ ਵਾਲ ਦੀ। ਹਜ਼ਰਤ ਖਿਦਰ अलैहिस्सलाम ਦਾ ਇਸ ਅਖਾਣ 'ਤੇ ਜ਼ਿਕਰ ਕੀਤਾ ਗਿਆ, ਜਿਨ੍ਹਾਂ ਦੇ ਬਾਰੇ 'ਚ ਕਿਹਾ ਗਿਆ ਕਿ ਉਹ ਪਾਣੀਆਂ ਦੇ ਬਾਦਸ਼ਾਹ ਨੇ ਔਰ ਉਹ ਸਦਾ ਰਹਿਣੀ ਜ਼ਿੰਦਗੀ ਜਿਹੜੀ ਹੈ ਉਹ ਹੰਢਾ ਰਹੇ ਨੇ। ਅਤੇ ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਸੋਹਣੀ ਜਿਹੜਾ ਸਾਡਾ ਨਾਇਕਾ ਸੀ, ਕਿੱਸਾ ਸੋਹਣੀ ਮਹੀਵਾਲ ਦੀ, ਬੜੀ ਮਸ਼ਹੂਰ ਗੁਜਰਾਤ ਦੀ ਰਹਿਣ ਵਾਲੀ ਸੀ, ਘੁਮਿਆਰਾਂ ਦੀ ਧੀ ਸੀ। ਅਤੇ ਉਹਨੇ ਮਤਲਬ ਇਹ ਹੈ ਕਿ ਉਹ ਸਾਰੀ ਉਮਰ ਹਜ਼ਰਤ ਖਿਦਰ अलैहिस्सलाम ਦੇ ਦੀਵੇ ਬਾਲਦੀ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਮਤਲਬ ਇਹ ਮਹੀਵਾਲ ਦੀ ਸ਼ਕਲ ਵੇਖ ਲਵਾਂ, ਕਿਉਂਕਿ ਜਿਹੜਾ ਗੁਜਰਾਤ ਦੇ ਲਾਗੇ ਦਰਿਆ ਝਨਾਹ ਹੈ ਔਰ ਉੱਥੇ ਜਾ ਜਾ ਕੇ ਉਹ ਦੀਵੇ ਬਾਲਦੀ ਰਹੀ ਹੈ। ਦੱਸਿਆ ਇੱਥੇ ਗਿਆ ਕਿ ਜਿਹੜੇ ਬੰਦੇ ਨੂੰ ਜਿਹੜੀ ਲਟਕ ਹੋਵੇ, ਉਸ ਲਟਕ ਤੱਕ ਪੁੱਜਣ ਵਾਸਤੇ ਉਹ ਹੱਤਲ ਵਸਾ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੀ ਮੰਜ਼ਿਲ ਨੂੰ ਕਿਵੇਂ ਨਾ ਕਿਵੇਂ ਪਾ ਲਵਾਂ। ਸਬਰ ਸ਼ੁਕਰ ਦਰਗਾਹੀ ਲੇਖਾ, ਕਿ ਬੰਦਾ ਜਿਹੜਾ ਨਾ ਜੀ, ਉਹ ਦੱਸਿਆ ਗਿਆ ਕਿ ਰੱਬ ਦੇ ਦਰਬਾਰ 'ਚ ਸਬਰ ਸ਼ੁਕਰ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਔਰ ਜਿਹੜਾ ਬੰਦਾ ਹਰ ਹਾਲ 'ਚ ਰੱਬ ਦਾ ਸ਼ੁਕਰ ਅਦਾ ਕਰੇਗਾ, ਅੱਲਾਹ ਤਾਲਾ ਉਹਦੇ 'ਤੇ ਰਹਿਮਤ ਕਰੇਗਾ ਔਰ ਉਹਦਾ ਜਦੋਂ ਹਿਸਾਬ ਹੋਏਗਾ ਤਾਂ ਉਹਦਾ ਜਿਹੜਾ ਉਹ ਸਬਰ ਸ਼ੁਕਰ ਹੈ ਉਹ ਉਹਨੂੰ ਕੰਮ ਦੇਵੇਗਾ ਔਰ ਉਹਦਾ ਚੰਗਿਆਂ 'ਚ ਨਾਵਾਂ ਲਿਖਿਆ ਜਾਏਗਾ। ਅਗਲਾ ਖਾਨ ਹੈ ਸਿਦਕ ਦੇ ਬੇੜੇ ਪਾਰ, ਕਿ ਬੰਦਾ ਜਿਹੜਾ ਹੈ ਸਿਦਕ ਨਾਲ ਜਦੋਂ ਵੀ ਕਿਸੇ ਪਾਸੇ ਟੁਰ ਪੈਂਦਾ ਹੈ ਅਤੇ ਜਿਹੜੀ ਮੰਜ਼ਿਲ ਹੈ ਅਖੀਰ ਉਹਦਾ ਹੱਥ ਉਹਦੇ ਪੈਰ ਚੁੰਮਦੀ ਹੈ। ਔਰ ਜਿਹੜਾ ਬੰਦਾ ਢੇਰੀ ਢਾਹ ਕੇ ਰਾਹ 'ਚ ਬਹਿ ਜਾਂਦਾ ਹੈ ਉਹ ਕਦੀ ਵੀ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਦਾ। ਇਸ ਵਾਸਤੇ ਸਿਦਕ ਜਿਹੜਾ ਯਕੀਨ ਪੱਕਾ ਦ੍ਰਿੜਤਾ, ਉਹਦੇ ਨਾਲ ਜਿਹੜਾ ਬੰਦਾ ਕਿਸੇ ਵੀ ਪੈਂਡੇ ਪੈ ਜਾਂਦਾ ਹੈ ਉਹ ਮੰਜ਼ਿਲ ਅਖੀਰ ਜਿਹੜਾ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਅਗਲਾ ਅਖਾਣ ਹੈ ਕਿ ਇਸ਼ਕੋਂ ਵੀ ਰਹੀ ਸ਼ਿਕਾਰੋਂ ਵੀ ਰਹੀ, ਭੱਜ ਗਿਆ ਠੂਠਾ ਦਾਲੋਂ ਵੀ ਰਹੀ। ਇਹ ਜਿਹੜਾ ਅਖਾਣ ਹੈ ਇਹਦੇ 'ਚ ਇੱਕ ਟਿਚਕਰ ਕੀਤੀ ਗਈ ਹੈ ਕਿ ਐਸੇ ਲੋਕ ਕਿ ਜਿਹੜੇ ਮਤਲਬ ਇਹ ਹੈ ਕਿ ਇੱਕੋ ਟਾਈਮ 'ਚ ਕਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਮੈਂ ਇਸ਼ਕ ਕਰਨ ਚੱਲਿਆ ਵੇਲੇ 'ਚ ਅਤੇ ਨਾਲ ਉੱਥੇ ਸ਼ਿਕਾਰ ਵੀ ਕਰ ਲਾਂਗਾ। ਹਾਂਜੀ, ਉਹਦਾ ਫਿਰ ਹਾਲ ਇਹ ਹੁੰਦਾ ਕਿ ਨਾ ਉਹਦਾ ਉਹ ਇਸ਼ਕ ਹੀ ਮੁਕੰਮਲ ਹੁੰਦਾ, ਨਾ ਉਹਦਾ ਸ਼ਿਕਾਰ ਹੀ ਹੁੰਦਾ। ਔਰ ਉਹਦਾ ਇਹ ਹਾਲ ਹੁੰਦਾ ਜਿਵੇਂ ਝੂਠਾ ਫੜਿਆ ਹੱਥ 'ਚ ਜਿਹੜਾ ਡਿੱਗ ਪੈਂਦਾ ਔਰ ਉਹ ਦਾਲ ਵੀ ਉਹਦੇ 'ਚ ਕਿਸੇ ਕੋਲ ਨਹੀਂ ਪਵਾ ਸਕਦਾ ਔਰ ਉਹ ਮਤਲਬ ਇਹ ਹੈ ਅਤੇ ਉਹਦਾ ਨੁਕਸਾਨ ਹੀ ਨੁਕਸਾਨ ਹੋ ਜਾਂਦਾ। ਝੂਠਾ ਭਾਂਡੇ ਨੂੰ ਆਖਦੇ ਨੇ ਜਿਹੜੇ ਮਿੱਟੀ ਦਾ ਬਣਿਆ ਹੁੰਦਾ ਭਾਂਡਾ। ਈਦੀ ਉੱਤੇ ਨਾ ਆਈ ਅਤੇ ਛੱਤਰੇ ਤੋਂ ਕਮਾਈ। ਹਾਂਜੀ, ਇਹਦੇ 'ਚ ਵੀ ਟਿਚਕਰ ਕੀਤੀ ਗਈ ਹੈ ਇਸ ਅਖਾਣ 'ਚ ਕਿ ਕਿਸੇ ਨੂੰ ਆਖਿਆ ਵੀ ਤੂੰ ਈਦ 'ਤੇ ਸਾਡੇ ਕੋਲ ਨਾ ਆਵੀਂ। ਹਾਂਜੀ, ਲੇਕਿਨ ਜਿਹੜਾ ਨਾ ਜੀ ਛੱਤਰੇ ਨੂੰ ਘੁਮਾਈ ਦਾ ਮਤਲਬ ਇਹ ਹੈ ਕਿ ਘੁਮਾਉਂਦੀ ਰਵੀ, ਕਿ ਮਤਲਬ ਇਹ ਹੈ ਕਿ ਜਿਹੜਾ ਨਾ ਭਈ ਸਾਡਾ ਲੇਲਾ ਤੂੰ ਚਾਰਦੀ ਨਹੀਂ, ਲੇਕਿਨ ਚਾਰਦਾ ਰਵੀ, ਲੇਕਿਨ ਈਦ ਉੱਤੇ ਨਾ ਆਈ, ਕਿਉਂਕਿ ਈਦ ਉੱਤੇ ਉਹ ਗੋਸ਼ਤ ਉਹਦਾ ਹਲਾਲ ਕਰਨਾ ਅਤੇ ਜ਼ਾਹਰ ਹੈ ਉਹਦਾ ਕੋਈ ਗੋਸ਼ਤ ਖਾ ਨਾ ਲਵੇਂ। ਇਸ ਵਾਸਤੇ ਇਹ ਚਲਾਕੀ ਇਹਦੇ ਵਿੱਚ ਟਿਚਕਰ ਕੀਤੀ ਗਈ ਹੈ ਕਿ ਜਿਹੜੇ ਚਾਤਰ ਲੋਕ ਹੁੰਦੇ ਨੇ ਨਾ ਜੀ, ਉਹ ਲੋਕਾਂ ਨੂੰ ਮਤਲਬ ਇਹ ਪੋਟੇ ਲਾ ਕੇ ਨਾ ਜੀ, ਪੋਟੇ ਲਾ ਕੇ ਆਉਂਦੇ ਨੇ ਵੀ ਤੂੰ ਈਦ 'ਤੇ ਨਾ ਆਵੀਂ, ਲੇਕਿਨ ਬੱਕਰਾ ਸਾਡਾ ਛਤਰਾ ਚਾਰਦਾ ਰਹੇ। ਅੱਗੇ ਅਖਾਣ ਹੈ ਜੀ ਕਿ ਕਢਾਈ ਤਾਂ ਸੀਤ ਦਾ ਪੱਖੀ ਛਾਂ ਤੇ ਬਾਸੀ। ਹਾਂਜੀ, ਕਢਾਈ ਤਾਂ ਸੀਤ ਦਾ ਪੱਖੀ, ਸੈਤ ਦਾ ਪੱਖੀ ਛਾਂ ਤੇ ਬਾਸੀ। ਕਢਾਈ ਦਾ ਮਤਲਬ ਕਦੀ, ਸੈਤ ਮੈਨਾ ਮੁਕੱਦਰ ਔਰ ਪੱਖੀ ਮੈਨਾ ਪੱਖੂ ਪਰਿੰਦਾ ਅਤੇ ਬਾਸੀ ਮੈਨਾ ਬਵੇਗਾ, ਕਿ ਕਦੀ ਨਾ ਕਦੀ ਤੇ ਜਿਹੜਾ ਆਸ ਦਾ ਪੰਛੀ ਹੈ ਉਹ ਕਿਸੇ ਦਰਖਤ 'ਤੇ ਬਵੇਗਾ, ਯਾਨੀ ਅੱਲਾ ਜਿਹੜਾ ਹੈ ਅਖੀਰ ਸਾਡੀ ਦੁਆ ਕਦੀ ਨਾ ਕਦੀ ਸੁਣੀ ਲਏਗਾ। ਔਰ ਬੰਦੇ ਨੂੰ ਹਮੇਸ਼ਾ ਅੱਲਾ ਨਾਲ ਆਸ ਲਾ ਕੇ ਰੱਖਣੀ ਚਾਹੀਦੀ ਹੈ। ਔਰ ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਪੱਖੂ ਉੱਡਦਾ ਜਾ ਰਿਹਾ, ਧੁੱਪ ਹੈ, ਕਿਤੇ ਨਾ ਕਿਤੇ ਉਹਨੂੰ ਕੋਈ ਰੁੱਖ ਲੱਭ ਜਾਏਗਾ ਜਿਹਦੇ 'ਤੇ ਜਾ ਜੋ ਆਪਣਾ ਸਾਹ ਕਰ ਲਵੇਗਾ। ਕੰਡਾ ਕਢਾਣ ਗਈ ਗਿੱਟਾ ਬਣਵਾ ਆਈ, ਇਹਦੇ 'ਚ ਵੀ ਟਿਚਕਰ ਕੀਤੀ ਗਈ ਹੈ ਕਿ ਬੰਦਾ ਮਤਲਬ ਛੋਟਾ ਜਿਹਾ ਰੋਗ ਕਿਸੇ ਨੂੰ ਲੱਗਦਾ ਕਿ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਪਰੇਸ਼ਾਨੀ ਦਾ ਹੱਲ ਕਰਾਉਣ ਕਿਸੇ ਐਸੇ ਜਗਾਦੜੀ ਕੋ ਟੁਰ ਜਾਂਦਾ ਜਿਹੜਾ ਉਹਦਾ ਚੋਖਾ ਹੀ ਕੋਈ ਨੁਕਸਾਨ ਕਰ ਛੱਡਦਾ। ਅਤੇ ਇਸ ਜਗ੍ਹਾ 'ਤੇ ਅਖਾਣ ਬੋਲਿਆ ਜਾਂਦਾ ਵੀ ਕੰਡਾ ਕਢਾਣ ਗਈ, ਪੈਰ 'ਚ ਕੰਡਾ ਚੁਭਿਆ ਸੀ, ਜਿਹੜਾ ਛੋਟੀ ਜਿਹੀ ਗੱਲ ਹੈ, ਸੂਈ ਨਾਲ ਕੱਢਿਆ ਜਾ ਸਕਦਾ, ਲੇਕਿਨ ਉੱਥੇ ਗਿੱਟਾ ਭਨਵਾ ਕੇ ਆ ਗਈ ਕਿ ਉਹਨੇ ਮਤਲਬ ਇੰਜ ਦਾ ਕੋਈ ਸਲੂਕ ਕੀਤਾ ਕਿ ਗਿੱਟਾ ਹੀ ਤਰੋੜ ਦਿੱਤਾ।